अस्सलाम वालेकुम जी, तुसीं देख रहे पंजाबी चैनल। तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਮੈਂ ਗਿਆ ਬਾਬਾ ਜੀ ਕੋਲ ਤੇ ਮੈਂ ਬਾਬਾ ਜੀ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਇਹ ਵੇਖ ਲਓ ਕੀ ਹੋ ਰਿਹਾ ਮੁਲਕ ਦੇ ਵਿੱਚ। ਬਾਬਾ ਜੀ ਕਹਿੰਦੇ ਹਾਂ ਮੈਨੂੰ ਪਤਾ ਕੀ ਹੋ ਰਿਹਾ। ਮੈਂ ਕਿਹਾ ਬਾਬਾ ਜੀ ਕੀ ਹੋ ਰਿਹਾ? ਬਾਬਾ ਜੀ ਕਹਿੰਦੇ ਇਹ ਹੋ ਰਿਹਾ ਮੁਲਕ ਵਿੱਚ। ਹਾਂਜੀ, ਮੈਂ ਕਿਹਾ ਬਾਬਾ ਜੀ ਇਹ ਕੀ ਹੋ ਰਿਹਾ? ਬਾਬਾ ਜੀ ਕਹਿੰਦੇ ਇਹੀ ਤੇ ਹੋ ਰਿਹਾ। ਜੇ ਸਮਝ ਸਕਦੇ ਤੇ ਸਮਝ ਲਓ। ਹਾਂ, ਇੱਕ ਜਿਹੜਾ ਬਹੁਤ ਤਾਕਤਵਰ ਬੰਦਾ ਬਾਬਾ ਜੀ ਕਹਿੰਦੇ ਉਹ ਰੱਸਾ ਟੱਪ ਰਿਹਾ, ਹਾਂ ਨਾਲ ਸਾਰੇ ਕੁੱਤੇ ਬਿੱਲੇ ਵੀ ਟੱਪ ਰਹੇ ਨੇ ਤੇ ਮੁਲਕ ਦਾ ਬੇੜਾ ਗਰਕ ਕਰੀ ਜਾ ਰਹੇ ਨੇ। ਹਾਂ, ਮੈਂ ਕਿਹਾ ਬਾਬਾ ਜੀ ਲੱਗ ਗਈ ਸਮਝ। ਬਾਬਾ ਜੀ ਕਹਿੰਦੇ ਲੱਗਣੀ ਸੀ ਔਰ ਨਹੀਂ, ਜੋ ਹਾਲ ਹੋਇਆ ਪਿਆ ਬੇੜਾ ਗਰਕ ਹੋਇਆ ਪਿਆ। ਮੈਂ ਕਿਹਾ ਬਾਬਾ ਜੀ ਤੁਹਾਡੇ ਪਿਆਰੇ ਰਾਜ ਦੁਲਾਰੇ ਨੇ ਮੈਸੇਜ ਭੇਜਿਆ। ਬਾਬਾ ਜੀ ਕਹਿੰਦੇ ਅੱਛਾ ਡੱਡੂ ਨੇ ਮੈਸੇਜ ਭੇਜਿਆ? ਮੈਂ ਕਿਹਾ ਬਾਬਾ ਜੀ ਆ ਤੁਹਾਨੂੰ ਡੱਡੂ ਦੀ ਪਈ ਰਹਿੰਦੀ ਆ, ਡੱਡੂ ਨੇ ਕਿੱਥੇ ਮੈਸੇਜ ਭੇਜਣਾ ਸੀ? ਹਾਂ, ਡੱਡੂ ਭੇਜਦਾ ਤੁਹਾਨੂੰ ਮੈਸੇਜ। ਆਪਣੀ ਉਮਰ ਦੇਖੋ ਤੁਸੀਂ, ਹਾਂ ਕਿਹੜੇ ਚੱਕਰਾਂ 'ਚ ਕਿਹੜੇ ਸ਼ੌਕਾਂ 'ਚ ਪਏ ਹੋ ਤੁਸੀਂ। ਯਾਰ ਖੁਦਾ ਦਾ ਖੌਫ ਕਰੋ ਕੋਈ। ਹਾਂ, ਬਾਬਾ ਜੀ ਕਹਿੰਦੇ ਅੱਛਾ ਯਾਰ ਚਲੋ ਦਿੱਲੀ ਤੋੜਤਾ ਤੂੰ ਤੇ। ਬਾਬਾ ਜੀ ਕਹਿੰਦੇ ਕਿੰਨੇ ਭੇਜਿਆ ਮੈਸੇਜ? ਮੈਂ ਕਿਹਾ ਬਾਬਾ ਜੀ ਉਹ ਜਨਰਲ ਬਾਜਵਾ ਨੇ। ਹਾਂਜੀ, ਬਾਬਾ ਜੀ ਕਹਿੰਦੇ ਉਹ ਵਕਤ ਦਾ ਫਿਰੌਨ। ਹਾਂਜੀ, ਮੈਂ ਕਿਹਾ ਬਾਬਾ ਜੀ ਬਿਲਕੁਲ ਉਹੀ ਵਕਤ ਦਾ ਫਿਰੌਨ, ਲੇਕਿਨ ਅੱਜ ਕੱਲ੍ਹ ਉਹ ਮਿੰਨਤਾਂ ਤਰਲੇ ਕਸਮਾਂ ਖਾ ਰਿਹਾ। ਮੈਂ ਰਜੀਮ ਚੇਂਜ 'ਚ ਮੇਰਾ ਕੋਈ ਕਿਰਦਾਰ ਨਹੀਂ ਸੀ। ਹਾਂਜੀ, ਨਵਾਜ਼ ਸ਼ਰੀਫ ਨੂੰ ਬਾਹਰ ਭੇਜਣ 'ਚ ਮੇਰਾ ਕੋਈ ਕਿਰਦਾਰ ਨਹੀਂ। ਜੋ ਵੀ ਗੰਦ ਹੋਇਆ, ਹਾਂਜੀ ਕਹਿੰਦਾ ਮੇਰਾ ਉਹਦੇ 'ਚ ਕੋਈ ਕਿਰਦਾਰ ਨਹੀਂ ਸੀ। ਬਾਬਾ ਜੀ ਫਰਮਾਉਂਦੇ ਨੇ ਅੱਛਾ ਇਹਦਾ ਨਹੀਂ ਸੀ, ਫਿਰ ਇਹਦੇ ਪਿਓ ਦਾ ਹੋਣਾ। ਮੈਂ ਕਿਹਾ ਬਾਬਾ ਜੀ ਉਹ ਕੌਣ? ਬਾਬਾ ਜੀ ਕਹਿੰਦੇ ਅਮਰੀਕਾ। ਮੈਂ ਕਿਹਾ ਬਾਬਾ ਜੀ ਉਹਦਾ ਤਾਂ ਸੀ। ਬਾਬਾ ਜੀ ਕਹਿੰਦੇ ਇਹਦਾ ਵੀ ਪੂਰਾ ਹੀ ਹੱਥ ਸੀ। ਹਾਂ, ਇਹ ਹੁਣ ਦੇਖ। ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਇਹ ਅਕਲ ਵਾਲਿਆਂ ਲਈ ਜਿਹੜਾ ਨਾ ਉਹ ਸੋਚਾਂ ਨੇ ਕਿ ਵੇਖੋ ਕਦੀ ਇਹ ਸਾਹਮਣੇ ਬੈਠਾ ਹੁੰਦਾ ਸੀ ਸੋਫੇ ਤੇ ਲੱਤ ਰੱਖ ਕੇ, ਤੇ ਸਾਫੀ ਸੂਫੀ ਜਿੰਨੇ ਵੀ ਲਿਫਾਫੇ ਖੋਰ ਜੋ ਵੀ ਸੀ ਉਹਨੂੰ ਬੁਲਾ ਕੇ ਸਾਹਮਣੇ ਆਪਣੇ ਬਿਠਾ ਲੈਂਦਾ ਸੀ। ਘੰਟੇ ਦਾ ਦਿੰਦਾ ਸੀ ਲੈਕਚਰ, ਤੇ ਉਹਦੇ ਬਾਅਦ ਹੁਕਮ ਸਾਦਰ ਕਰਦਾ ਸੀ ਕਿ ਇਹ ਤੁਸੀਂ ਕਹਿਣਾ, ਇਹ ਤੁਸੀਂ ਕਹਿਣਾ, ਤੇ ਉਂਝ ਹੀ ਹੁੰਦਾ ਸੀ। ਬਾਬਾ ਜੀ ਫਰਮਾਉਂਦੇ ਅੱਜ ਦੌਰ ਵੇਖ ਲਾ, ਮਿੰਨਤਾਂ ਤਰਲੇ ਕਸਮਾਂ ਦੇਣ ਡਿਆ ਕਿ ਮੇਰੀ ਗੱਲ ਦਾ ਯਕੀਨ ਕਰਵਾਓ। ਹਾਂਜੀ, ਕੌਮ ਨੂੰ ਦੱਸੋ। ਬਾਬਾ ਜੀ ਕਹਿੰਦੇ ਇਹ ਕਿੰਨਾ ਗਿਰਾਵਟ ਦੇ ਸ਼ਿਕਾਰ ਹੈ, ਕਿੰਨੀ ਗਿਰੀ ਹੈ। ਬਾਬਾ ਜੀ ਕਹਿੰਦੇ ਜਿਹੜੇ ਹੁਣ ਬਾਬਾ ਜੀ ਤੇ ਫਰਮਾਨ ਲੱਗੇ ਕਿ ਯਾਰ ਮੈਂ ਕੋਈ ਲਾਈਨ ਤੇ ਨਹੀਂ ਕ੍ਰਾਸ ਕਰ ਰਿਹਾ। ਮੈਂ ਕਿਹਾ ਨਹੀਂ ਬਾਬਾ ਜੀ ਰਿਟਾਇਰ ਹੈ। ਹਾਂ, ਲਾਈਨ ਹਾਜ਼ਰ ਸਰਵਿਸ ਤੇ ਕ੍ਰਾਸ ਹੁੰਦੀ ਹੈ। ਹਾਂਜੀ ਕੋਈ ਨਹੀਂ, ਖਿੱਚ ਕੇ ਰੱਖੋ ਕੰਮ। ਹਾਂ, ਰਿਟਾਇਰ ਬੰਦਾ ਜਿਵੇਂ ਤੁਸੀਂ ਉਵੇਂ ਹੋਈ ਹੈ। ਹਾਂਜੀ, ਬਾਬਾ ਜੀ ਵੀ ਰਿਟਾਇਰ ਨੇ ਨਾ। ਬਾਬੇ ਕਹਿੰਦੇ ਫੇਰ ਤੇ ਗੱਲ ਹੀ ਕੋਈ ਨਹੀਂ। ਹਾਂ, ਮਸਲੇ ਹੀ ਕੋਈ ਨਹੀਂ। ਬਾਬੇ ਫਰਮਾਉਂਦੇ ਕਿ ਜਿਹੜੇ ਹਾਜ਼ਰ ਸਰਵਿਸ ਨੇ, ਹਾਂ ਇਹਨਾਂ ਨੂੰ ਅਗਰ ਕੋਈ ਹਿਸਾਬ ਲੈਣਾ ਹੋਵੇ ਇਹਨਾਂ ਦਾ, ਤੇ ਮੈਂ ਕਹਿੰਦੀ ਬਾਬਾ ਜੀ ਫਿਰ ਇੰਤਜ਼ਾਰ ਕਰੋ ਰਿਟਾਇਰਮੈਂਟ ਦਾ। ਬਾਬੇ ਕਹਿੰਦੇ ਇਹ ਗੱਲ ਹੁਣ ਠੀਕ ਹੈ, ਬਸ ਤਰੀਕਾਂ ਲਿਖ ਲੈ, ਨਾਮ ਵੀ ਲਿਖ ਲੈ ਸਾਰਿਆਂ ਦੇ। ਹਾਂ, ਤਰੀਕਾਂ ਵੀ ਲਿਖ ਗਈਆਂ, ਕਿਹੜੀ ਤਰੀਕ ਨੂੰ ਕਿਹਨੇ ਰਿਟਾਇਰ ਹੋਣਾ। ਮੈਂ ਕਿਹਾ ਬਾਬਾ ਜੀ ਐਕਸਟੈਂਸ਼ਨ ਵੀ ਮਿਲ ਜਾਂਦੀ ਹੁੰਦੀ ਹੈ, ਧਿਆਨ ਰੱਖਿਆ ਜੇ। ਹਾਂ, ਤੁਸੀਂ ਉਸ ਤਰੀਕ ਨੂੰ ਜਾ ਕੇ ਕੁਝ ਕਹਿ ਦਿਓ, ਉੱਥੇ ਐਕਸਟੈਂਸ਼ਨ ਮਿਲੀ ਹੋਏ। ਹਾਂ, ਤੁਸੀਂ ਤੇ ਗਏ ਫਿਰ ਇੱਧਰੋਂ ਡਾਲਾ ਆਉਣਾ ਤੇ ਗਾਇਬ। ਬਾਬੇ ਕਹਿੰਦੇ ਯਾਰ ਇੱਕ ਇਹ ਵੀ ਬੜਾ ਸਿਆਪਾ ਨਾ, ਸਮਝ ਵੀ ਨਹੀਂ ਆਉਂਦੀ ਕਿੰਨੇ ਕਿੱਧਰ ਰਿਟਾਇਰ ਹੋਣਾ। ਮੈਂ ਬਾਬਾ ਜੀ ਵਕਤ ਬਦਲਦਾ ਕੋਈ ਜਿਹੜਾ ਨਾ ਉਹ ਪਤਾ ਨਹੀਂ ਲੱਗਦਾ। ਤੇ ਕੀ ਕਹਿੰਦੇ ਹੋ ਬਾਬਾ ਜੀ? ਮੈਂ ਕਿਹਾ ਫਿਰ ਉਹ ਬਾਜਵੇ ਨੇ ਚੁੱਕਿਆ। ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਬਹੁਤ ਹੀ ਪਸਤੀ 'ਚ ਗਿਰਿਆ ਬੰਦਾ। ਇਹ ਉਹ ਬੰਦਾ ਰਜੀਮ ਚੇਂਜ ਕਰਨ ਵਾਲਾ ਕਿ ਸਭ ਤੋਂ ਵੱਡਾ ਝੂਠਾ ਔਰ ਸਭ ਤੋਂ ਵੱਡੀ ਜਿੰਨੀ ਪਾਕਿਸਤਾਨ ਨਾਲ ਅੱਜ ਤੱਕ 75 ਸਾਲਾਂ 'ਚ ਜਿੰਨੀ ਗੱਦਾਰੀ ਹੋਈ ਹੈ ਨਾ, ਉਹ ਇੱਕ ਤਰਫ ਇਹਦੀ ਇੱਕ ਤਰਫ। ਬਾਬਾ ਜੀ ਫਰਮਾਉਂਦੇ ਨੇ ਇਹਨੇ ਬੇੜਾ ਗਰਕ ਕੀਤਾ। ਅੱਜ ਜੋ ਹੋ ਰਿਹਾ, ਅੱਜ ਜੋ ਪਾਕਿਸਤਾਨ ਗੁਰਬਤ ਦੇ ਲਕੀਰਾਂ ਤੋਂ ਵੀ ਥੱਲੇ ਜਾ ਰਿਹਾ, ਬਾਬਾ ਜੀ ਕਹਿੰਦੇ ਸਭ ਇਹਦੀ ਕਾਰਸਤਾਨੀ ਹੈ। ਇਹ ਫਿਰੌਨ ਬਣਿਆ ਬੈਠਾ ਸੀ ਉਦੋਂ, ਇਹ ਫੈਸਲੇ ਕਰਦਾ ਸੀ। ਹਾਂਜੀ, ਬਾਬਾ ਜੀ ਬਾਬਾ ਜੀ ਕਹਿੰਦੇ ਸਮਝ ਨਹੀਂ ਆਉਂਦੀ ਕਿ ਵੀ ਇਹੋ ਜਿਹੇ ਬੰਦੇ ਇੰਨੇ ਵੱਡੇ ਅਹੁਦਿਆਂ ਤੱਕ ਪਹੁੰਚ ਕਿਵੇਂ ਜਾਂਦੇ ਨੇ। ਇਹ ਵੀ ਸੋਚਣ ਵਾਲੀ ਗੱਲ ਹੈ। ਹਾਂਜੀ, ਸੋਚਣਾ ਚਾਹੀਦਾ। ਮੈਂ ਬਾਬਾ ਜੀ ਇਹ ਤਾਂ ਕੁਛ ਵੀ ਨਹੀਂ। ਬਾਬਾ ਕਹਿੰਦੇ ਕੀ ਮਤਲਬ? ਮੈਂ ਕਿਹਾ ਮੇਰਾ ਮਤਲਬ ਦੁਨੀਆ 'ਚ ਬੜੇ ਵੱਡੇ ਪਏ ਨੇ। ਹਾਂਜੀ, ਮੈਂ ਕਿਹਾ ਇਹ ਤੇ ਕੁਛ ਵੀ ਨਹੀਂ ਹੈ ਜੋ ਕੁਛ ਮਤਲਬ ਹੋ ਰਿਹਾ ਅੱਜ ਕੱਲ੍ਹ ਦੁਨੀਆ 'ਚ। ਹਾਂ ਦੇਖੋ ਨਾ। ਤੇ ਬਾਬਾ ਜੀ ਮੈਨੂੰ ਲੱਗਦਾ ਤੂੰ ਹਲਕਾ ਲੈਣ ਨਾਲ ਆਪੇ ਹੀ ਜਾ ਰਿਹਾ। ਮੈਂ ਕਿਹਾ ਨਹੀਂ ਬਾਬਾ ਜੀ ਅੱਲਾ ਮਾਫ ਕਰੇ, ਮੈਂ ਤਾਂ ਤੁਹਾਨੂੰ ਰੋਕ ਰਿਹਾ। ਹਾਂ, ਮੈਂ ਆਪ ਕਿਵੇਂ ਜਾ ਸਕਦਾ? ਮੈਂ ਤਾਂ ਦੁਨੀਆ ਦੀ ਗੱਲ ਕਰ ਰਿਹਾ। ਬੜੇ ਫਿਰੌਨ ਆਏ ਚਲੇ ਗਏ,
ਲੇਕਿਨ ਅੱਜ ਕੱਲ੍ਹ ਜੋ ਦੁਨੀਆ 'ਚ ਫਰੌਨ ਆ, ਇੱਕ ਤੇ ਉਹ ਵੱਡਾ ਬਾਈਡਨ ਜਿਹੜਾ ਬਾਬਾ ਬਾਈਡਨ, ਉਹ ਸਭ ਤੋਂ ਵੱਡਾ ਫਰੌਨ ਆ। ਹਾਂਜੀ, ਬਾਬੇ ਕਹਿੰਦੇ ਉਹ ਵੀ ਚੱਲਾ। ਮੈਂ ਕਿਹਾ ਹਾਂ ਬਾਬਾ ਜੀ, ਬਸ ਟਰੰਪ ਆਉਣ ਵਾਲਾ, ਉਹਦੀ ਛੁੱਟੀ ਹੋਣ ਵਾਲੀ ਹੈ। ਬਾਬੇ ਕਹਿੰਦੇ ਇਹ ਤਾਂ ਸਾਰੇ ਯਤੀਮ ਹੋ ਜਾਣਗੇ ਫਿਰ। ਮੈਂ ਕਿਹਾ ਬਾਬਾ ਜੀ ਕਿਹਨਾਂ ਦੀ ਗੱਲ ਕਰਦੇ ਹੋ? ਬਾਬੇ ਕਹਿੰਦੇ ਸਿਆਸਤਦਾਨਾਂ ਦੀ। ਹਾਂ, ਇਹੀ ਲੱਗੇ ਨਾ ਸਾਰੇ ਹਿਸਾਬ ਤਾਂ ਹੀ ਤੇ ਬੜ ਕੇ ਬੜਕਾ ਮਾਰਦੇ ਨੇ। ਤੇ ਬਾਬਾ ਜੀ ਕਹਿੰਦੇ ਨੇ ਕਿ ਯਾਰ ਬਾਜਵਾ ਨਾ ਇਹਦੇ ਹੁਣ ਸਾਰੀ ਉਮਰ ਜਿਹੜੀ ਨਾ ਇੰਝ ਹੀ ਗੁਜ਼ਰਨੀ ਹੈ, ਰੋ ਕੇ ਮਿੰਨਤਾਂ ਤਰਲੇ ਕਰਕੇ, ਕਿਉਂਕਿ ਨਾ ਇਹ ਬਾਹਰ ਨਿਕਲ ਸਕਦਾ ਹੈ, ਨਾ ਕਿ ਇੰਜੋਏ ਕਰ ਸਕਦਾ। ਔਰ ਬਾਬਾ ਜੀ ਕਹਿੰਦੇ ਹਰ ਬੰਦਾ ਜਿਹੜਾ ਹੱਥ ਚੁੱਕਦਾ ਪਹਿਲੇ ਇਹਨੂੰ 4 ਬਦੁਆਵਾਂ ਦਿੰਦਾ, ਹਾਂਜੀ, ਬਾਅਦ 'ਚ ਆਪਣੀ ਦੁਆ ਮੰਗਦਾ। ਮੈਂ ਬਾਬਾ ਜੀ ਇਹ ਨਵਾਂ ਹੀ ਸਿਸਟਮ। ਬਾਬਾ ਜੀ ਫਰਮਾਉਂਦੇ ਹਾਂ ਰਮਜ਼ਾਨ 'ਚ ਵੀ ਬੜੀਆਂ ਦੁਆਵਾਂ ਹੋਈਆਂ। ਬਾਬਾ ਜੀ ਫਰਮਾਉਂਦੇ ਨੇ ਕਿ ਦੇਖੋ ਜਿਸ ਬੰਦੇ ਨੇ ਪੂਰਾ ਮੁਲਕ ਹੀ ਗਰਕ ਕਰਕੇ ਰੱਖਤਾ, ਸਾਰਾ ਬੇੜਾ ਗਰਕ ਕਰਕੇ ਰੱਖ ਦਿੱਤਾ, ਕੀ ਸੀ ਯਾਰ ਤੈਨੂੰ? ਉਹ ਬਈ ਤੈਨੂੰ ਸਾਰਾ ਕੁਝ ਤੂੰ ਕੀਤਾ ਆਪਣੀ ਐਕਸਟੈਂਸ਼ਨ ਵਾਸਤੇ। ਮੈਂ ਕਿਹਾ ਬਾਬਾ ਜੀ ਉਹਨੇ ਕਸਮ ਖਾਧੀ ਹੈ ਕਿ ਮੈਂ ਐਕਸਟੈਂਸ਼ਨ ਵਾਸਤੇ ਨਹੀਂ ਕੀਤਾ। ਬਾਬਾ ਕਹਿੰਦੇ ਝੂਠ ਬੋਲਦਾ। ਹਾਂ, ਝੂਠਾ ਬੰਦਾ, ਅਸਲਾਂ ਤੋਂ ਝੂਠਾ ਬੰਦਾ, ਉਹ ਜਿਹੜਾ ਆਪਣੇ ਅਹੁਦੇ ਦਾ ਹਲਫ ਦਾ ਪਾਸ ਨਹੀਂ ਰੱਖ ਸਕਿਆ, ਉਹਦੀਆਂ ਕਸਮਾਂ, ਉਹਦੇ ਜਿਹੜੇ ਵਾਅਦੇ, ਉਹਦੇ ਵਾਸਤਿਆਂ ਦਾ ਹੁਣ ਕਿਵੇਂ ਯਕੀਨ ਕਰੀਏ? ਬਾਬਾ ਜੀ ਕਹਿੰਦੇ 1 ਨੰਬਰ ਦਾ ਝੂਠਾ। ਤੇ ਮੈਂ ਕਿਹਾ ਬਾਬਾ ਜੀ ਗੱਲ ਤੁਹਾਡੀ ਠੀਕ ਹੈ, ਮੈਂ ਬਿਲਕੁਲ ਤਸਦੀਕ ਕਰਦਾ, ਕਿਉਂਕਿ ਅੱਜ ਹੀ ਆਪਣਾ ਕਾਸ਼ਿਫ ਅਬਾਸੀ ਨੇ ਵੀ ਆਪਣੇ ਸ਼ੋਅ ਦੇ ਵਿੱਚ ਜਿਹੜਾ ਨਾ ਉਹ ਪੁੱਛਿਆ ਉਹਨੂੰ, ਜ਼ੁਬੈਰ ਉਮਰ ਨੂੰ, ਕਿਉਂਕਿ ਇਹ ਬੜਾ ਕਰੀਬੀ ਦੋਸਤ ਸੀ ਨਾ, ਬੜਾ ਗੱਲਾਂ ਬਾਤਾਂ ਸਾਰੇ ਮੋਦੇ ਮਾਝਦੇ ਇਹਨਾਂ ਨਾਲ ਹੀ ਹੋਏ, ਇਹ ਬੜਾ ਇਨ ਸੀ ਉਦੋਂ, ਤੇ ਉਹਦੀ ਗਵਾਹੀ ਵੀ ਆ ਗਈ ਹੈ कि बाजवा सच्चा है कि झूठा जो है क्या? सुनो जरा। आपने कहा कि नवाज शरीफ साहब को लंदन भेजने में मेरा कोई किरदार नहीं था, बड़ी कस्में भी खाई हैं, आपका क्या ख्याल है? आप तो उस वक्त बड़े सेंटर ऑफ, मेरा ख्याल है उनका किरदार था, मतलब कोई ऐसा हो ही नहीं सकता कि उनका किसी बड़े इवेंट में किरदार ना रहा हो उस 6 साल के दौरान जब वो थे आर्मी चीफ। एक तो वो हाँ जी लगी समझ। बाबा जी कहते ओए होए, मैंने पहले ही पता सी। बाबा जी कहते तू मैंने सुनवाता, चलो हर बंदे नूं पता कि झूठा, ये अल्लाह माफ करे, कुरान ਦੀਆਂ ਵੀ ਝੂਠੀਆਂ ਕਸਮਾਂ ਖਾਈ ਜਾਂਦਾ। ਉਹ ਭਾਈ ਗਵਾਹ ਮੌਜੂਦ ਨੇ। ਹਾਂ, ਬਾਬਾ ਜੀ ਕਹਿੰਦੇ ਇੱਥੇ ਲੱਗਿਆ ਹੋਵੇ ਨਾ ਉਹ 6। ਮੈਂ ਕਿਹਾ ਬਾਬਾ ਜੀ 6 ਕੀ? ਬਾਬਾ ਜੀ ਕਹਿੰਦੇ ਜਿਹਨੂੰ ਕਹਿੰਦੇ ਨੇ ਆਰਟੀਕਲ 6। ਮੈਂ ਕਿਹਾ ਅੱਛਾ ਉਹ। ਹਾਂ, ਬਾਬਾ ਜੀ ਕਹਿੰਦੇ ਗਵਾਹ ਮੌਜੂਦ ਨੇ, ਹਾਂ ਸਾਰਾ ਕੁਝ ਹੈ, ਅਗਰ ਕੁਝ ਨਹੀਂ ਹੈ ਸਾਡੇ ਕੋਲ ਤੇ ਅਦਾਲਤ ਨਹੀਂ ਹੈ। ਮੈਂ ਕਿਹਾ ਬਾਬਾ ਜੀ ਅਦਾਲਤ ਤੇ ਹੈ। ਬਾਬਾ ਜੀ ਕਹਿੰਦੇ ਟੱਟੂਆਂ ਦੀ ਅਦਾਲਤ ਹੈ। ਮੈਂ ਕਿਹਾ ਬਾਬਾ ਜੀ ਟੱਟੂਆਂ ਦੀ ਅਦਾਲਤ ਹੈ? ਬਾਬਾ ਜੀ ਕਹਿੰਦੇ ਹਾਂ ਵੱਡਾ ਟੱਟੂ ਬੈਠਾ ਉੱਥੇ। ਹਾਂ, ਉਹਨੂੰ ਆਪਣੀ ਐਕਸਟੈਂਸ਼ਨ ਦੀ ਫਿਕਰ ਪਈ ਆ ਕਿ ਮੇਰੀ ਐਕਸਟੈਂਸ਼ਨ ਕਿਸੇ ਤਰ੍ਹਾਂ ਹੋ ਜਾਵੇ। ਹਾਂਜੀ, ਬਾਕੀ ਸਾਰੇ ਜਾਨ ਪਹਾੜ ਦੇ ਵਿੱਚ, ਹਰ ਬੰਦੇ ਨੂੰ ਐਕਸਟੈਂਸ਼ਨ ਦੀ ਪਈ ਆ, ਕभी ਰਿਟਾਇਰ ਨਾ ਹੋ ਜਾਏ। ਬਾਬਾ ਜੀ ਕਹਿੰਦੇ ਇਹੀ ਆ ਕਿ ਹਰ ਬੰਦੇ ਨੂੰ ਜਿਹੜਾ ਨਾ ਉਹ ਆਬੇ ਹਯਾਤ ਦਾ ਪੈ ਗਿਆ ਕਿ ਮੈਂ ਕਿ ਆਬੇ ਹਯਾਤ ਪੀ ਲਾਂ, ਮੈਂ ਕੋਈ ਜ਼ਿੰਦਾ ਰਹਿ ਜਾਵਾਂ। ਲੇਕਿਨ ਬਾਬਾ ਜੀ ਕਹਿੰਦੇ ਮਰਨਾ ਇੱਕ ਦਿਨ ਸਾਰਿਆਂ ਨੇ। ਇਹਨਾਂ ਦੀਆਂ ਵੀ ਲਾਈਨਾਂ ਲੱਗੀਆਂ ਹੋਣੀਆਂ, ਇਹਨਾਂ ਸਾਰੇ ਕੰਜਰਾਂ ਨੇ ਲਾਈਨ 'ਚ ਪਏ ਜਾਣਾ। ਮੈਂ ਕਿਹਾ ਬਾਬਾ ਜੀ ਯਾਰ ਤੂੰ ਥੋੜੀ ਖਿਆਲ ਕਰੋ। ਬਾਬਾ ਕਹਿੰਦੇ ਹਾਂ ਨਹੀਂ ਸਹੀ ਸੱਚੀ ਗੱਲ ਆ। ਹਾਂ, ਮੌਤ ਤੋਂ ਕੌਣ ਦੌੜ ਸਕਦਾ ਵਾ? ਬਾਬਾ ਜੀ ਕਹਿੰਦੇ ਜਿੰਨੀਆਂ ਮਰਜ਼ੀ ਐਕਸਟੈਂਸ਼ਨ, ਮਰਨਾ ਤਾਂ ਨਾ ਆਖਰ ਦੇ ਵਿੱਚ, ਉਹ ਕੀ ਕਰਨਗੇ? ਚੰਦ ਸਾਲਾਂ ਦੀ ਜ਼ਿੰਦਗੀ ਇਹਨਾਂ ਨੇ ਉਹਦੀ ਖਾਤਰ ਅਬਦੀ ਜ਼ਿੰਦਗੀ ਜਿਹੜੀ ਆ ਉਹ ਹਮੇਸ਼ਾ ਰਹਿਣੀ, ਉਹ ਇਹਨਾਂ ਨੇ ਸਟੇਕ ਤੇ ਲਾਤੀ ਹੈ। ਹਾਂਜੀ, ਉਹਦਾ ਬੇੜਾ ਗਰਕ ਕਰ ਛੱਡਿਆ ਇਹਨਾਂ ਨੇ। ਇਹਨਾਂ ਨੂੰ ਇਹੀ ਮੁਬਾਰਕ ਦੁਨੀਆ ਦੀ। ਹਾਂਜੀ, ਬਾਬਾ ਜੀ ਫਰਮਾਉਂਦੇ ਅਸੀਂ ਆਪਣੇ ਵਾਸਤੇ ਆਖਰਤ ਚੁਣੀ ਆ, ਤੇ ਅਸੀਂ ਇਹਨਾਂ ਦੀ ਜਿਹੜੀ ਹੈ ਨਾ ਜਿਹੜੀ ਬਦਕਾਰੀ ਹੈ, ਜਿਹੜੇ ਗੰਦ ਇਹਨਾਂ ਨੇ ਕੀਤਾ ਵਾ ਸਾਡੇ ਮੁਲਕ ਨਾਲ, ਇਹ ਨਹੀਂ ਭੁੱਲਣ ਲੱਗੇ। ਹਮੇਸ਼ਾ ਅਸੀਂ ਆਪਣੇ ਆਉਣ ਵਾਲੀਆਂ ਨਸਲਾਂ ਨੂੰ ਵੀ ਯਾਦ ਕਰਾਉਂਦੇ ਰਵਾਂਗੇ। ਮੈਂ ਕਿਹਾ ਬਾਬਾ ਜੀ ਇਹ ਤਾਂ ਗੱਲ ਠੀਕ ਹੈ। ਮੈਂ ਕਿਹਾ ਬਾਬਾ ਜੀ ਇਹਦੀ ਆਖਰੀ ਸਜ਼ਾ ਕੀ ਹੋ ਸਕਦੀ ਹੈ ਬਾਜਵੇ ਦੀ? ਬਾਬਾ ਜੀ ਫਰਮਾਉਂਦੇ ਨੇ ਇਹਦਾ ਵਿਆਹ ਡੱਡੂ ਨਾ ਕਰਾ ਦਿਓ। ਬਾਬਾ ਜੀ ਕਹਿੰਦੇ ਜਿਉਂਦਾ ਮਰ ਜਾਏਗਾ। ਲੱਗੀ ਸਮਝ। ਓਏ ਦਿੱਤੀਆ ਆ ਲਿਆ ਡਾਲਾ।